अस्सलाम वालेकुम। ਸਿਆਣੇ ਕਹਿੰਦੇ ਵੀ ਪਾਣਾ ਹਰ ਕੋਈ ਜਾਣਦਾ, ਮਟਕਾਣਾ ਕਿਸੇ ਕਿਸੇ ਨੂੰ ਆਂਦਾ। ਦੂਏ ਮੁਲਕਾਂ ਦੇ ਵਿੱਚ ਦੇਖੀਦਾ ਕੋਈ ਬੰਦਾ ਅਮੀਰ ਹੁੰਦਾ ਨਾ ਯਕਦਮ ਤੇ ਉਹ ਪੈਸੇ ਇਨਸਾਨਾਂ ਤੇ ਖਰਚਦਾ ਵੀ ਉਹਦੇ ਅੰਦਰ ਖੈਰ ਖਾਈ ਉਹ ਇਨਸਾਨੀਅਤ ਜਾਗ ਜਾਂਦੀ। ਸਾਡੇ ਇੱਥੇ ਕੰਮ ਪੁੱਠਾ। ਇੱਥੇ ਜਿਹੜਾ ਅਮੀਰ ਹੁੰਦਾ ਨਾ ਸਮਝੋ ਵੀ ਇੱਕ ਜ਼ਾਲਮ ਦਾ ਵਾਅਦਾ ਹੋ ਗਿਆ। ਪੰਜ ਉਂਗਲਾਂ ਬਰਾਬਰ ਨਹੀਂ ਪਰ ਬਹੁਤਾ ਦੇਖਣ 'ਚ ਇਦਾਂ ਹੀ ਆ ਵੀ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਮੁੜ ਕੇ। ਜਿੱਦਾਂ ਕੋਈ ਦੱਸਦੇ ਆ ਨਾ ਵੀ ਕਿਸੇ ਚੂਹੇ ਨੇ ਕਿਸੇ ਸੁਨਿਆਰੇ ਦਾ ਹੀਰਾ ਖਾ ਲਿਆ। ਸੁਨਿਆਰਾ ਚੂਹੇ ਦੇ ਮਗਰ ਮਗਰ ਚੂਹਾ ਜਾ ਕੇ ਆਪਣੇ ਦੂਏ ਚੂਹਿਆਂ 'ਚ ਰਲ ਗਿਆ। 150 ਚੂਹਾ ਸੀ। ਹੁਣ ਸੁਨਿਆਰਾ ਬੈਠਾ ਵੀ ਕਿਹੜਾ ਚੂਹਾ ਜਿਹਨੇ ਮੈਂ ਫੜਾਂ ਵੀ ਉਹਦਾ ਹੀਰਾ ਕੱਢ ਲਾਂ। ਹੁਣ ਸਮਝ ਨਾ ਲੱਗੇ। ਉਹਨੇ ਕਿਸੇ ਸਿਆਣੇ ਨੂੰ ਸੱਦਿਆ, ਕਹਿੰਦਾ ਜੀ ਕਿੱਦਾਂ ਪਤਾ ਲੱਗੂ ਵੀ ਉਹ ਜਿਹੜਾ ਚੂਹਾ ਕਿਹੜਾ ਜਿਹਨੇ ਹੀਰਾ ਖਾਇਆ। ਉਹ ਸਿਆਣਾ ਕਹਿੰਦਾ ਵੀ ਉਹ ਜਿਹੜਾ ਨੁੱਕਰ ਦੇ ਵਿੱਚ ਇਕੱਲਾ ਹੀ ਨੱਚਦਾ ਉਹਨੂੰ ਫੜ ਲੈ। ਉਹਨੇ ਫੜ ਕੇ ਚੂਹਾ ਪਾੜਿਆ, ਵਿੱਚੋਂ ਹੀਰਾ ਨਿਕਲਿਆ। ਉਹ ਕਹਿੰਦਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀਗਾ ਵੀ ਇਸ ਨੇ ਖਾਧਾ। ਕਹਿੰਦਾ ਵੀ ਜਿਹੜਾ ਹੁੰਦਾ ਨਾ ਕੰਮ ਜ਼ਰਫ ਜ਼ੇਨ, ਨਿੱਕਾ ਜ਼ੇਨ, ਨੀਚ ਜ਼ੇਨ, ਉਹਦੇ ਕੋਲ ਜਦੋਂ ਕੋਈ ਚਾਰ ਅੰਨੇ ਆਣਗੇ ਨਾ ਉਹ ਆਪਣੇ ਆਪ ਨੂੰ ਵੱਖਰੀ ਮਖਲੂਕ ਸਮਝੂ, ਆਪਣਿਆਂ ਤੋਂ ਦੂਰ ਹੋ ਜੂ। ਲੈ ਸਾਡੇ ਵੀ ਇੱਥੇ ਇਦਾਂ ਹੀ ਆ। ਜਿਹੜਾ ਬੰਦਾ ਤੂੰ ਆ ਵਲਾਗਰ ਹੀ ਦੇਖ ਲੈ, ਦੂਰ ਕੀ ਜਾਣਾ। ਜਿਹੜੇ ਵਲਾਗਰਾਂ ਨੂੰ ਸਾਡੀ ਆਵਾਮ ਨੇ ਵਿਊ ਦਿੱਤੇ, ਸਪੋਰਟ ਕੀਤੀ, ਇੱਥੇ ਤੱਕ ਪਹੁੰਚਾਇਆ ਵੀ ਉਹ ਸਟਾਰ ਬਣਾਤਾ ਉਹਨਾਂ ਨੂੰ। ਅੱਜ ਉਸੇ ਆਵਾਮ ਨੂੰ ਉਹ ਅਮੀਰ ਬਣ ਕੇ ਦਿਖਾਉਂਦੇ ਆ, ਸ਼ੋਅ ਦੀਆਂ ਹਰਕਤਾਂ ਕਰਦੇ, ਉਂਗਲੀ ਇਦਾਂ ਕਰਕੇ ਉਹ ਗੱਲਾਂ ਕਰਦੇ। ਕਦੀ ਗੱਡੀਆਂ ਤੋਂ ਕੱਪੜਾ ਖਿੱਚ ਰਹੇ, ਕਦੀ 15-15 20-20 ਲੱਖ ਦੀ ਉਹ ਖਰੀਦਦਾਰੀ ਕਰਕੇ ਆਪਣੀ ਬੇਗਮਾਂ ਨੂੰ ਦੇ ਰਹੇ, ਕਿਤੇ ਢੇਰੀ ਲਾ ਕੇ ਪੈਸਿਆਂ ਦੀ ਵੀਡੀਓ ਬਣਾਉਂਦੇ। ਕੈਸੇ ਕੰਮ ਜ਼ਰਫ ਜ਼ੇਨ ਆ, ਕੈਸੇ ਨੀਚ ਜ਼ੇਨ ਆ ਵੀ ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਤੁਸੀਂ ਉਹਨਾਂ ਨੂੰ ਬਣ ਬਣ ਕੇ ਦਿਖਾ ਰਹੇ। ਜਿੱਦਾਂ ਕੋਈ ਪਿਓ ਦੀ ਪੈਨਸ਼ਨ ਕਢਾ ਕੇ ਤੇ ਪਿਓ ਪ੍ਰਾਹੁਣਿਆਂ 'ਚ ਬੈਠਾ ਹੋਵੇ ਤੇ ਕਵੇ ਆ ਕੇ ਅੱਬਾ ਕੋਈ ਖਰਚਾ ਚਾਹੀਦਾ ਹੋਵੇ ਦੱਸੀ। ਇੱਦਾਂ ਦੇ ਕੰਮ ਇਹ ਕਰ ਰਹੇ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ। ਤੁਸੀਂ ਧੀਆਂ ਕੀ ਸੋਚਦੀਆਂ ਹੋਣੀਆਂ ਵੀ ਖਬਰੇ ਹਰ ਬੰਦਾ ਹੀ 15-20 ਲੱਖ ਦੀ ਖਰੀਦਦਾਰੀ ਕਰਾ। ਕਿਹੜੇ ਕਿਹੜੇ ਪਾਸੇ ਤੁਸੀਂ ਸਾਨੂੰ ਲੈ ਕੇ ਜਾ ਰਹੇ ਆ, ਕੀ ਕਰ ਰਹੇ ਆ। ਫਿਰ ਜਿਹੜਾ ਹਰ ਸ਼ੈ ਦੀ ਗੁੰਜਾਇਸ਼ ਹੈ, ਬੇਹਯਾਈ ਦੀ ਗੁੰਜਾਇਸ਼ ਤਾਂ ਨਾ ਦਿਓ। ਇੱਥੇ ਖੁੱਲੀ ਛੁੱਟੀ ਦੇ ਦਿੱਤੀ ਹਰ ਬੰਦੇ ਨੂੰ। ਕੈਮਰੇ ਚਾਣ ਵਾਲੇ ਬੰਦੇ ਵਾਸਤੇ ਕਾਨੂੰਨ ਹੀ ਕੋਈ ਨਹੀਂ। ਕੈਮਰਾ ਚਲਾ ਕੇ ਜੋ ਮਰਜ਼ੀ ਕਰੀ ਜਾਓ, ਕੋਈ ਪੁੱਛਣ ਵਾਲਾ ਹੈ ਨਹੀਂ। ਐਸੀ ਬੇਹਯਾਈ ਉਹ ਕੈਮਰੇ ਅੱਗੇ ਕਰ ਰਹੇ ਆ ਤੇ ਉਹ ਸਾਡੀ, ਮੈਂ ਕਹਿੰਦਾ ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇੜ। ਸਾਡਾ ਇਲਾਜ ਵੀ ਇਹੀ ਆ ਵੀ ਅਸੀਂ ਲੱਭ ਲੱਭ ਕੇ ਬੰਦਿਆਂ ਨੂੰ ਉਹਨਾਂ ਨੂੰ ਅੱਗੇ ਪਹੁੰਚਾਉਂਦੇ। ਜਿਹੜਾ ਜਿੱਡਾ ਬੇਹਯਾ ਹੋਊਗਾ ਨਾ ਲੈ ਓਡਾ ਹੀ ਸਾਡਾ ਸਟਾਰ ਹੋਊਗਾ। ਇਹ ਸਾਡਾ ਇੱਥੇ ਆਹ ਹਾਲਾਤ ਬਣਿਆ। ਉਹ ਜਿੰਨੇ ਵਲਾਗਰ ਆ ਮੈਂ ਉਹਨਾਂ ਨੂੰ ਕਹੂੰਗਾ ਵੀ ਇਹ ਅਗਲੇ ਜਾਣ ਪੁੱਛ ਵੀ ਬਹੁਤੀ ਹੋਣੀ। ਕੈਮਰੇ ਵਿੱਚ ਆਉਣ ਵਾਲੇ ਬੰਦੇ ਦੀ ਪੁੱਛ ਅਗਲੇ ਜਾਣ ਬਹੁਤੀ ਹੋਣੀ ਆ ਵੀ ਤੂੰ ਕਰਕੇ ਕੀ ਆਇਆ। ਤੈਨੂੰ ਪਲੇਟਫਾਰਮ ਦਿੱਤਾ ਸੀ, ਤੈਨੂੰ ਮਸ਼ਹੂਰੀ ਨਾਮ ਦਿੱਤਾ ਸੀ, ਦੁਨੀਆ ਤੈਨੂੰ ਦੇਖਦੀ ਸੀ, ਕੀ ਦਿਖਾ ਕੇ ਆਇਆ ਤੂੰ। ਬੰਦੇ ਇੱਦਾਂ ਪੈਸੇ ਦੀ ਹਵਸ 'ਚ ਅੰਨੇ ਹੋ ਗਏ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਮੈਂ ਕਹਿੰਦਾ ਦੀਨ ਤੋਂ ਦੂਰੀ ਨਾ ਬੰਦੇ ਨੂੰ। ਅਗਲੇ ਜਾਣ ਤਾਂ ਜੋ ਬਣਨੀ ਸੋ ਬਣਨੀ, ਇੱਥੇ ਵੀ ਬੰਦੇ ਨੂੰ ਬਾਂਦਰ ਬਣਾ ਦਿੰਦੀ। ਉਹ ਹੁਣ ਨੱਚਦੇ ਟੱਪਦੇ ਟਪੂਸੀਆਂ ਮਾਰਦੇ ਫਿਰਦੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਰ ਕੀ ਰਹੇ। ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਕੀ ਕਰ ਰਹੇ। ਐਸਾ ਕੋਈ ਉਹ ਪਕੜ ਦੇ ਵਿੱਚ ਆ। ਇਹ ਪਕੜ ਨਹੀਂ ਤਾਂ ਹੋਰ ਕੀ ਹੈ। ਜਿਹੜਾ ਬੰਦੇ ਦੇ ਵਿੱਚੋਂ ਅਹਿਸਾਸ ਕੋਈ ਨਹੀਂ, ਹਯਾ ਮੁੱਕ ਜਾਵੇ, ਇਸ ਤੋਂ ਵੱਡੀ ਰੱਬ ਦੀ ਪਕੜ ਕੀ ਹੋ ਸਕਦੀ। ਪਰ ਮੇਰੀ ਗੱਲ ਯਾਦ ਰੱਖੀ, ਇਹ ਜਿਹੜੇ ਬੰਦੇ ਨੂੰ ਹੁੰਦਾ ਨਾ ਵਹਿਮ, ਇਹ ਮਗਾਲਤੇ, ਇਹ ਭੁਲੇਖੇ, ਇਹ 1 ਮਿੰਟ ਲੱਗਦਾ ਨਿਕਲਣ ਲੱਗਿਆ। ਬੜੇ ਬੜੇ ਇੱਥੇ ਰੁਸਤਮ ਖਾਂ ਜਿਹੜੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਸੀ, ਅੱਜ ਲੱਭੇ ਨਹੀਂ ਲੱਭਦੇ ਕਿੱਧਰ ਗਏ। ਤੇ ਮੈਂ ਤੂੰ ਕੀ ਸ਼ੈ। ਜਿੱਦਾਂ ਕੋਈ ਬੰਦਾ ਤੇ ਉਹ ਪਲੰਗ ਤੇ ਪਿਆ ਕਰੇ ਨਾ ਤੇ ਉਹਨੂੰ ਭੁਲੇਖਾ ਲੱਗੇ ਵੀ ਹੇਠਾਂ ਕੋਈ ਬੰਦਾ। ਉਹ ਰਾਤੀ ਸੋਇਆ ਨਾ ਕਰੇ, ਬਿਮਾਰ ਹੋ ਗਿਆ ਜਾਗ ਜਾ ਕੇ, ਉਹ ਕੀ ਡਾਕਟਰ ਕੋ ਗਿਆ। ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਜਦੋਂ ਮੈਂ ਪਲੰਗ ਤੇ ਪੈਂਦਾ ਮੈਨੂੰ ਇੱਦਾਂ ਭੁਲੇਖਾ ਪੈਂਦਾ ਵੀ ਹੇਠ ਕੋਈ ਬੰਦਾ। ਡਾਕਟਰ ਕਹਿੰਦਾ ਵੀ ਤੇਰੇ ਦਿਮਾਗ ਨੂੰ ਮਸਲਾ, ਤੇ ਹਰ ਹਫਤੇ ਤੂੰ ਇੱਥੇ ਆਣਾ, 3000 ਰੁਪਈਆ ਫੀਸ ਆ, ਵੀ ਸਾਲ ਕੁ ਲੱਗ ਜਾਣਾ ਤੇਰਾ ਇਲਾਜ ਹੋਵੇ, ਤੂੰ ਠੀਕ ਹੋ ਜਾਏਗਾ। ਉਹ ਕਹਿੰਦਾ ਚੰਗਾ ਜੀ ਮੈਂ ਦੱਸੂਗਾ। ਉਹ ਮੁੜ ਕੇ ਨਾ ਆਇਆ ਡਾਕਟਰ ਕੋ। ਗੱਲ ਕਾਦੀ ਵੀ ਸਾਲ ਖੰਡ ਲੰਘ ਗਿਆ। ਕਿਸੇ ਵਿਆਹ ਦੇ ਵਿੱਚ ਉਹ ਡਾਕਟਰ ਤੇ ਮਰੀਜ਼ ਇਕੱਠੇ ਹੋਏ। ਉਹ ਡਾਕਟਰ ਨੇ ਕਿਹਾ ਯਾਰ ਤੂੰ ਮੁੜ ਕੇ ਆਇਆ ਹੀ ਨਹੀਂ ਸੀ, ਉਹ ਕੀ ਤੇਰਾ ਬਣਿਆ ਬਣਾਇਆ। ਕਹਿੰਦਾ ਲੈ ਬਣਨਾ ਕੀ ਸੀ, ਉਹ ਪਿੰਡੋਂ ਚਾਚਾ ਆਇਆ, ਉਹਨੂੰ ਮੈਂ ਦੱਸਿਆ ਵੀ ਇੱਦਾਂ ਮੈਂ ਪਲੰਗ ਤੇ ਪੈਂਦਾ ਨਾ ਤੇ ਝਾਕਾ ਪੈਂਦਾ ਵੀ ਹੇਠ ਬੰਦਾ। ਕਹਿੰਦਾ ਚਾਚੇ ਨੇ ਕਿਹਾ ਯਾਰ ਪਲੰਗ ਵੇਚ ਕੇ ਹੇਠ ਗੱਦਾ ਭਲਾ। ਕਹਿੰਦਾ ਲੈ ਉਦਣ ਦਾ ਮੈਂ ਠੀਕ ਹਾਂ।